ਅਗਲੀ ਗੱਲ ਕਰੀਏ ਪੰਜਾਬ ਦੀ, BBMB ਦੇ ਵਿੱਚੋਂ ਕਹਿੰਦੇ ਪੰਜਾਬ ਨੂੰ ਪੂਰੀ ਤਰ੍ਹਾਂ ਬਾਹਰ ਕੀਤਾ ਜਾ ਰਿਹਾ ਜੀ, ਜਿਹੜਾ ਕਿਸੇ ਵੀ ਤਰੀਕੇ ਨਾਲ ਸਵੀਕਾਰਯੋਗ ਨਹੀਂ ਗਾ। ਪ੍ਰਵੀਨ ਜੀ, ਹਰਿਆਣੇ ਨੂੰ ਪਾਣੀ ਦੇਣ ਦੇ ਮਸਲੇ ਤੇ ਮੁੱਖ ਮੰਤਰੀ ਸਾਹਿਬ ਬਹੁਤ ਭੱਜੇ ਨੰਗਲ ਨੂੰ, ਆ ਗਏ ਚਲ ਗਏ, ਆ ਗਏ ਧਰਨਾ ਲਾ, ਆ ਕਰ। ਉਸ ਤੋਂ ਬਾਅਦ ਲਗਾਤਾਰ ਜਿਵੇਂ ਕੇਂਦਰ ਚੂੜੀ ਟਾਈਟ ਕਰਦਾ ਆਇਆ BBMB ਦੇ ਮਾਮਲੇ 'ਚ, ਮੁੱਖ ਮੰਤਰੀ ਸਾਹਿਬ ਕੁਸਕੇ ਨਹੀਂ। ਜੀ ਜੀ, ਸਹੀ ਗੱਲ। ਕਿਤੇ ਵੀ ਕੁਝ ਬੋਲਦੇ ਨਹੀਂ। ਮਤਲਬ ਦਿੱਲੀ ਨਾਲ ਮਿਲੇ ਹੋ, ਦਿੱਲੀ ਤੋਂ ਡਰਦੇ ਹੋ, ਦਿੱਲੀ ਕੋਲ ਵਿਕੇ ਹੋ, ਕੀ ਹੈ ਤਾਂ ਦੱਸੋ। ਬਿਲਕੁਲ ਬਿਲਕੁਲ ਸਹੀ। ਪੰਜਾਬ ਨੂੰ ਇੱਕ ਦਾ ਜਵਾਬ ਦੇ ਦਿਓ। BBMB ਉਹ ਸੰਸਥਾ ਜਿਹਦਾ ਕੰਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਮੈਨੇਜਮੈਂਟ ਤੋਂ ਆਪਣੇ ਆਪ ਸਮਝ ਆਉਂਦਾ ਹੈ ਕਿ ਤੁਹਾਡਾ ਕੰਮ ਮੈਨੇਜ ਕਰਨਾ ਸਿਰਫ। ਸਹੀ ਗੱਲ, ਬਿਲਕੁਲ ਸਹੀ। ਤੋਂ ਵੱਧ ਕੇ ਕੁਝ ਨਹੀਂ। ਪਰ BBMB ਲਗਭਗ ਕੇਂਦਰ ਦੀ ਬਾਡੀ ਬਣ ਕੇ ਜੀ, ਕੇਂਦਰ ਦੀ ਧਿਰ ਬਣ ਕੇ ਸੂਬਿਆਂ ਦੇ ਹੱਕਾਂ ਤੇ ਡਾਕਾ ਮਾਰਨ ਤੁਰੀ ਤੇ ਲਗਭਗ ਉਹਦਾ ਕੇਂਦਰੀਕਰਨ ਕਰ ਲਿਆ। ਉਹੀ ਡਿਸਾਈਡ ਕਰਨ ਲੱਗੀ ਕਿ ਪਾਣੀ ਕਿੰਨਾ ਛੱਡਾਂਗੇ, ਕਦੋਂ ਛੱਡਾਂਗੇ, ਕਿਵੇਂ ਛੱਡਾਂਗੇ, ਹੈ ਨਾ। ਤੁਹਾਨੂੰ ਦੱਸ ਦਾਂਗੇ, ਹੜਾਂ ਦੇ ਟਾਈਮ ਦੱਸਤਾ ਸੀ ਜੀ ਇਹਨਾਂ ਨੂੰ, ਹੈ ਨਾ। ਇੱਕ ਤਰ੍ਹਾਂ ਦਾ ਧੱਕਾ ਵਧੀਕੀ ਸ਼ਰੇਆਮ ਹੋਣ ਲੱਗ ਪਈ। ਫਿਰ ਹਰਿਆਣੇ ਵਾਲੇ ਪੇਜ ਤੋਂ ਬਾਅਦ ਜੀ ਸੁਰੱਖਿਆ ਦਾ ਕੰਟਰੋਲ ਵੀ ਕੇਂਦਰ ਨੇ ਲੈ ਲਿਆ। ਠੀਕ ਹੈ ਜੀ। ਜਦੋਂ ਕਿ ਸਿਆਣਿਆਂ ਦਾ ਮੰਨਣਾ ਹੈ ਕਿ BBMB ਦੀ ਹੁਣ ਲੋੜ ਨਹੀਂ ਹੈਗੀ। ਜਿਸ ਸਮੇਂ ਡੈਮ ਬਣਿਆ ਸੀ ਕੁਛ ਸੀ, ਉਹਨੇ ਸਮੇਂ ਤੱਕ ਠੀਕ ਸੀ, ਇਹ ਲੋੜ ਸੀ, ਉਹਦੀ ਹੁਣ ਲੋੜ ਨਹੀਂ। ਇਹ ਸੂਬਿਆਂ ਨੂੰ ਸੌਂਪ ਦੋ, ਸੂਬੇ ਆਪਣੇ ਹਿਸਾਬ ਨਾਲ ਚਲਾਉਣ। ਬਿਲਕੁਲ ਸਹੀ। ਵੈਸੇ ਤਾਂ ਜੇ ਆਪਾਂ ਇਸ ਗੱਲ ਤੇ ਆਉਣੇ ਤੇ ਲੰਮੇ ਸਮੇਂ ਤੋਂ ਚਰਚਾ ਤੁਰੀ ਰਹਿੰਦੀ ਹੈ ਕਿ ਪੰਜਾਬ ਦੇ ਹੱਕੀ ਪਾਣੀਆਂ ਚੋਂ ਜਿਹੜਾ ਰਿਪੇਰੀਅਨ ਸਿਧਾਂਤ ਹੈ, ਸਾਡਾ ਹੱਕ ਬਣਦਾ, ਉਹ ਚੋਂ ਨਹਿਰਾਂ ਕੱਢ ਕੇ ਜਿਵੇਂ ਪਾਣੀ ਦਿੱਤਾ ਜਾ ਰਿਹਾ, ਉਹਦੇ ਹਵਾਲੇ ਨਾਲ ਕੀਤਾ ਜੀ ਹਰਿਆਣਾ ਸਾਡੇ ਚੋਂ ਨਿਕਲਿਆ। ਇਸ ਲਈ ਤੁਸੀਂ ਹਰਿਆਣਾ ਤੱਕ ਸੀਮਤ ਨਹੀਂ ਰਹੇ ਜੀ, ਰਾਜਸਥਾਨ, ਦਿੱਲੀ, ਚੰਡੀਗੜ੍ਹ ਸਾਰੇ ਜੋੜੇ। ਹੁਣ ਨਵੀਂ ਚਿੱਠੀ ਕੱਢੀ ਹੈ ਜੀ। ਨਵੀਂ ਚਿੱਠੀ ਆਈ ਹੈ ਕੇਂਦਰੀ ਬਿਜਲੀ ਮੰਤਰਾਲਿਆ ਵੱਲੋਂ ਸੂਬਿਆਂ ਨੂੰ ਕਿ ਜੀ ਕਿਉਂ ਨਾ ਆਪਾਂ ਰਾਜਸਥਾਨ ਨੂੰ, ਹਿਮਾਚਲ ਨੂੰ ਇਹ 'ਚ ਪਰਮਾਨੈਂਟ ਮੈਂਬਰ ਵਜੋਂ ਲੈ ਲਈਏ। ਪ੍ਰਵੀਨ ਜੀ 2 ਮੈਂਬਰ ਨੇ ਇਹਦੇ ਵਿੱਚ। ਜੀ ਜੀ। ਉਹਨਾਂ ਦੋਵਾਂ ਤੋਂ ਵੀ ਲਗਭਗ ਪਾਵਰਾਂ ਖੋਹ ਕੇ ਉਹਨਾਂ ਦੀ ਥਾਂ ਤੇ ਹੋਰ ਬੰਦੇ ਤੁਸੀਂ ਫਿੱਟ ਕਰੀ ਜਾਂਦੇ ਹੋ, ਜਦੋਂ ਕਿ ਲੰਮੇ ਸਮੇਂ ਤੋਂ ਤੈਅ ਸੀ ਕਿ ਜਿਹੜਾ ਪਾਵਰ ਦਾ ਮੈਂਬਰ ਹੈ ਉਹ ਪੰਜਾਬ ਦਾ ਹੋਇਆ ਕਰੂਗਾ, ਜਿਹੜਾ ਸਿੰਚਾਈ ਦਾ ਮੈਂਬਰ ਹੈ ਉਹ ਹਰਿਆਣੇ ਦਾ ਹੋਇਆ ਕਰੂਗਾ। ਇਹ ਦੋਏ ਮੈਂਬਰਾਂ ਦੇ ਉੱਤੇ ਵੀ ਖੇਡ ਚੱਲੀ ਜਾਂਦਾ ਜੀ ਕਿ ਪਾਵਰ ਦੀ ਥਾਂ ਤੇ ਇਹਨੂੰ ਲਾ ਦਿਓ ਜੀ, ਇਸ ਵਾਰੀ ਇਹਦੇ ਕੋਈ ਐਕਸਪੀਰੀਅੰਸ ਨਹੀਂ ਜੀ, ਹਿਮਾਚਲ ਵਾਲਾ ਟੈਂਪਰੇਰੀ ਲਾ ਲਓ ਜੀ, ਆਹ ਕਰੀਓ। ਪਰ ਜਦੋਂ ਕੰਮ ਇਹ 2 ਮੈਂਬਰਾਂ ਦਾ ਤਾਂ ਉੱਥੇ 4 ਮੈਂਬਰਾਂ ਦੀ ਲੋੜ ਕੀ ਪੈ ਗਈ ਜੀ। ਹੁਣ ਉਹਨਾਂ ਨੂੰ ਕੀ ਕੰਮ ਦੇਣਾ ਇਹ ਨਹੀਂ ਦੱਸਿਆ। ਪਰ ਹਰਿਆਣੇ, ਰਾਜਸਥਾਨ ਦਾ ਤੇ ਹਿਮਾਚਲ ਦਾ ਮੈਂਬਰ ਪੱਕਾ ਲੈ ਲਓ ਜੀ। ਠੀਕ ਹੈ। ਅੱਛਾ। ਸਾਡੇ ਵਾਲੇ ਕਹਿੰਦੇ ਕਿ ਵੀ ਖਰਚਾ ਤਾਂ ਅਸੀਂ ਦਿੰਨੇ ਆ। ਇਹ ਕਹਿੰਦੇ ਵੀ BBMB ਨੂੰ ਚਲਾਉਣ ਦੇ ਲਈ 40% ਖਰਚਾ ਪੰਜਾਬ ਦਿੰਦਾ, ਬਾਕੀ ਸਾਰੇ ਮਿਲ ਕੇ 60% ਦਿੰਦੇ ਆ। ਮਤਲਬ ਹਰਿਆਣਾ 30% ਦਿੰਦਾ ਹੈ, ਰਾਜਸਥਾਨ 24% ਦਿੰਦਾ ਖਰਚਾ, ਹਿਮਾਚਲ 4 ਦਿੰਦਾ, ਚੰਡੀਗੜ੍ਹ 2 ਦਿੰਦਾ, ਤੇ ਇੰਜ ਮਿਲਾ ਕੇ 100% ਬਣ ਗਿਆ ਕਿ ਜਦੋਂ ਅਸੀਂ ਖਰਚਾ ਵੱਧ ਦਿੰਨੇ ਆ ਤਾਂ ਇਹ ਸਾਡਾ ਹੱਕ ਹੈ, ਤੁਹਾਡਾ ਕੀ। ਜੀ ਸਹੀ। ਸਵਾਲ ਖਰਚੇ ਦਾ ਨਹੀਂ ਹੈ ਪ੍ਰਵੀਨ ਜੀ। ਕੱਲ ਨੂੰ ਰਾਜਸਥਾਨ ਕਹੂਗਾ ਮੈਂ 60% ਮੈਂ ਹੀ ਦੇ ਦੂੰਗਾ, ਕੱਲ ਨੂੰ ਹਿਮਾਚਲ ਕਹੂਗਾ ਮੇਰੇ ਤੋਂ ਲੈ ਲਓ 40% ਦਾ। ਸਹੀ ਹੈ, ਬਿਲਕੁਲ। ਖਰਚੇ ਦਾ ਨਹੀਂ ਹੈ ਸਵਾਲ। ਪੁਨਰ ਐਕਟ ਦਾ, ਜਿਹੜਾ ਪੰਜਾਬ ਪੁਨਰ ਐਕਟ ਦੇ ਤਹਿਤ 1966 ਦੇ ਤਹਿਤ ਜੋ ਸੰਵਿਧਾਨਕ ਸਾਡਾ ਹੱਕ ਹੈ, ਸਵਾਲ ਤਾਂ ਉਹਦਾ ਹੈ। ਬਿਲਕੁਲ ਸਵਾਲ ਤਾਂ ਰਿਪੇਰੀਅਨ ਸਿਧਾਂਤ ਦਾ। ਸਵਾਲ ਤਾਂ ਦੇਸ਼ ਦੇ ਵਿੱਚ ਹੋਰਨਾਂ ਡੈਮਾਂ ਦੇ ਹਵਾਲੇ ਨਾਲ ਕੰਟਰੋਲ ਕਿਹਨਾਂ ਕੋਲ ਹੈ, ਕਿਹੜੇ ਸੂਬਿਆਂ ਕੋਲ, ਮਾਲਕੀ ਕਿਹਦੀ ਹੈ, ਉਹਦਾ। ਸਹੀ। ਨਾ ਤੁਸੀਂ ਮਾਲਕੀ ਤੈਅ ਕਰ ਰਹੇ ਹੋ ਜੀ ਜੀ, ਨਾ ਸੂਬੇ ਦਾ ਹੱਕ ਤੈਅ ਕਰ ਰਹੇ ਹੋ, ਨਾ ਸੰਵਿਧਾਨ ਅਨੁਸਾਰ ਸਾਨੂੰ ਹੱਕ ਦੇ ਰਹੇ ਹੋ, ਨਾ ਪਾਣੀਆਂ ਨੂੰ ਮੁੱਲ ਦੇ ਰਹੇ ਹੋ। ਮੈਂਬਰ ਲਾਉਣੇ ਆ ਜੀ। ਸੋ ਇਹ ਚਿੱਠੀ ਨਹੀਂ, ਇਹ ਆਰਡਰ ਹੈ, ਇਹ ਸਲਾਹ ਪੁੱਛੀ ਨਹੀਂ, ਇਹ ਦੱਸ ਦਿੱਤਾ ਕਿ ਅਸੀਂ ਆ ਕਰਨਾ ਹੈ। ਰਾਜਸਥਾਨ ਇਹਨਾਂ ਦਾ, ਹਰਿਆਣਾ ਇਹਨਾਂ ਦਾ, ਚੰਡੀਗੜ੍ਹ ਕੰਟਰੋਲ ਇਹਨਾਂ ਦਾ, 3 ਸੂਬੇ ਇਹਨਾਂ ਕੋਲ ਨੇ ਜੀ। ਤੇ ਸਾਡੇ ਵਾਲਾ ਪਤਾ ਨਹੀਂ ਇਹਨਾਂ ਕੋਲ ਕਿਉਂ ਗੋਡੇ ਟੇਕੀ ਬੈਠਾ ਹੈ, ਇਸ ਲਈ ਇਹ ਵੀ ਉਹਨਾਂ ਦਾ ਹੀ ਹੈ। ਠੀਕ ਹੈ ਨਾ। ਤੇ ਹਿਮਾਚਲ ਅੱਜ ਇਹਦੀ ਸਰਕਾਰ, ਕੱਲ ਉਹਦੀ ਸਰਕਾਰ, ਉਹ ਤੋਂ ਜਦੋਂ ਬਹੁ ਗਿਣਤੀ ਤਰ੍ਹਾਂ ਇੱਕ ਪਾਸੇ ਹੋਣਗੀਆਂ ਚੱਲਣਗੀ ਜੀ। ਹੁਣ ਤੁਸੀਂ ਲੜਾਈ ਕਿੱਥੇ ਲੱਗੀ ਹੈ? ਹੁਣ ਨੰਗਲ ਨੂੰ ਭੱਜਣਾ ਕਿ ਜੰਤਰ ਮੰਤਰ ਕੰਨੀ ਨੂੰ ਭੱਜੋਗੇ? ਸਵਾਲ ਤਾਂ ਇਹ ਹੈ। ਹੁਣ ਨੰਗਲ ਤੋਂ ਚੰਡੀਗੜ੍ਹ ਆਉਣਾ ਕਿ ਚੰਡੀਗੜ੍ਹ ਤੋਂ ਮੋਦੀ ਅਮਿਤ ਸ਼ਾਹ ਦੇ ਘਰ ਦੇ ਮੂਹਰੇ ਜਾਣਾ? ਕੋਈ ਹੈ ਅਜਿਹੀ ਪਹਿਲ ਕਦਮੀ? ਚੁਟਕਲੇ ਸੁਣਾਲੇ, ਉਹ ਸੂਟ ਲਿਫਾਫੇ ਚੋਂ ਨਹੀਂ ਕੱਢ ਲਿਆ, ਤੁਹਾਡੇ ਕੋਲ ਉਹੀ ਪੁਰਾਣਾ ਸੂਟ ਹੈ, ਬਾਰ-ਬਾਰ
ਸੂਟ ਕੱਢ ਲਿਆ, ਪਾ ਲਿਆ ਜੀ, ਇਹ ਵਿਆਹ ਵਾਲਾ ਸੂਟ ਜੀ। ਇਹ ਚੁਟਕਲੇ ਕਿੰਨੀ ਵਾਰ ਸੁਣਾਓਗੇ ਜਨਾਬ? ਸਹੀ ਹੈ, ਬਿਲਕੁਲ। ਮੁੱਖ ਮੰਤਰੀ ਚੁਟਕਲੇ ਸੁਣਾਉਣ ਲਈ ਨਹੀਂ ਰੱਖਿਆ ਅਸੀਂ। ਉਹਦੇ ਨਾਲ ਤਾਂ ਅਸੀਂ ਕੋਈ ਖਾੜਾ ਲਵਾ ਲਿਆ ਕਰਾਂਗੇ, ਤੁਹਾਡਾ 10,000 ਨੂੰ ਆ ਜਾਇਆ ਕਰਿਓ ਪਿੰਡਾਂ 'ਚ ਸਾਡੇ ਟੂਰਨਾਮੈਂਟਾਂ ਦੇ ਵਿੱਚ। ਜੀ ਜੀ, ਸਹੀ ਗੱਲ। ਇਹ ਮਜ਼ਾਕ ਦਾ ਕੇਂਦਰ ਨਹੀਂ ਹੈ, ਇਹ ਗੰਭੀਰ ਪਹਿਲੂ ਹੈ ਜਿਨ੍ਹਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਟੋਟਕੇ ਸੁਣਾ ਕੇ ਤੁਰ ਜਾਂਦੇ ਨੇ। 3.5 ਸਾਲ ਬਾਅਦ ਵੀ ਭੰਡੀ ਜਾਓ ਪਿਛਲੇ 10 ਸਾਲਾਂ ਵਾਲਿਆਂ ਨੂੰ। ਤੁਹਾਡੀ ਜ਼ਿੰਮੇਵਾਰੀ ਕਿੱਥੇ ਹੈ? ਸੋ ਇਹ ਜ਼ਿੰਮੇਵਾਰੀ ਤੋਂ ਭਗੌੜੇ ਨੇ ਤੇ ਕੇਂਦਰ ਬੀਬੀਐਮਬੀ 'ਚ ਪੰਜਾਬ ਨੂੰ ਖੁੱਡੇ ਲਾ ਕੇ ਆਪਣਾ ਪੂਰਾ ਕੰਟਰੋਲ ਕਰਦਾ ਜਾ ਰਿਹਾ। ਇਹ ਦੌਰ ਯਾਦ ਰੱਖਿਆ ਜਾਊਗਾ ਵਿਰੋਧੀਆਂ ਨੂੰ ਟੀਚਰਾਂ ਕਰਨ ਵਾਸਤੇ, ਨਾ ਸਿਰਫ ਇਸ ਮਾਮਲੇ ਦੇ ਉੱਤੇ। ਇਹ ਦੌਰ ਯਾਦ ਰੱਖਿਆ ਜਾਊਗਾ ਜਦੋਂ ਪੰਜਾਬ ਨੂੰ ਸਾਰੇ ਪਾਸਿਆਂ ਤੋਂ ਪਾਵਰਲੈਸ ਕੀਤਾ ਗਿਆ ਸੰਵਿਧਾਨਿਕ ਤੌਰ ਤੇ, ਜਦੋਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਦੇ ਉੱਤੇ ਸਾਡਾ ਜਿਹੜਾ ਰਹਿੰਦਾ ਖੁੰਦਾ ਮਾੜਾ ਮੋਟਾ ਹੀ ਸਾਡਾ ਕਬਜ਼ਾ ਸੀਗਾ। ਬਾਦਲ ਜਾਣੇ ਜਾਂਦੇ ਨੇ ਕਿ ਬਈ ਇਹਨਾਂ ਨੇ ਥਰਮਲ ਪਲਾਂਟ ਦੀ ਜਿਹੜੀ ਜਗ੍ਹਾ ਸੀ ਉਹ ਵੇਚ ਦਿੱਤੀ ਸੀ। ਮਨਪ੍ਰੀਤ ਬਾਦਲ ਕਹਿੰਦੇ ਹੁੰਦੇ ਸੀ ਨਾ, ਮੇਰਾ ਰੋਣ ਨਿਕਲਦਾ ਜਦੋਂ ਮੈਂ ਇੱਥੋਂ ਦੀ ਲੰਘਦਾ। ਅੱਜ ਉਹ ਭਾਜਪਾ ਦੇ ਵਿੱਚ ਨੇ, ਅੱਜ ਬੀਬੀਐਮਬੀ ਤੇ ਕੋਈ ਸਵਾਲ ਖੜਾ ਕਰ ਰਹੇ ਨੇ। ਹੁਣ ਨਹੀਂ ਰੋਣ ਨਿਕਲਦਾ ਉਹਨਾਂ ਦਾ, ਹੁਣ ਨਹੀਂ ਉਹਨਾਂ ਨੂੰ ਯਾਦ ਆਉਂਦਾ। ਇਹ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਇਹ ਬਾਦਲ ਜੇਲ੍ਹਾਂ ਵੇਚ ਰਹੇ ਨੇ, ਤੁਸੀਂ ਯੂਨੀਵਰਸਿਟੀਆਂ ਵੇਚ ਰਹੇ ਹੋ, ਬਦਲਿਆ ਤੁਹਾਡੇ 'ਚ ਕੀ ਹੈ? ਉਹਨਾਂ ਨੇ ਹੋਰ ਪਾਣੀਆਂ ਦੇ ਮਾਮਲੇ ਦੇ ਉੱਤੇ ਰਾਜਧਾਨੀਆਂ ਦੇ ਹੱਥ ਵੜਾਤੇ, ਤੁਸੀਂ ਡੈਮਾਂ ਦੇ ਹੱਥ ਵੜਾ ਕੇ ਆ ਜਾਓਗੇ। ਰਹਿੰਦੀ ਖੁੰਦੀ ਜਿਹੜੀ ਸਾਡੇ ਕੋਲੇ ਪਾਵਰ ਹੈ, ਸ਼ਰਮਾ ਜੀ, ਅੱਜ ਚੰਡੀਗੜ੍ਹ ਦੇ ਵਿੱਚ ਸਾਡੇ ਕਿੰਨੇ ਕੁ ਦਫ਼ਤਰ ਨੇ? ਅਸੀਂ ਪੈਰਲਲ ਉਹਨਾਂ ਨੂੰ ਨਿਊ ਚੰਡੀਗੜ੍ਹ ਵਸਾ ਕੇ ਦੇਤਾ, ਅਸੀਂ ਹੋਰ ਕੰਮ ਕਰਕੇ ਦੇਤੇ। ਅਗਲਿਆਂ ਨੂੰ ਕੀ ਲੋੜ ਆ? ਉਹ ਤਾਂ ਵੱਧਦੇ ਆ ਰਹੇ ਨੇ, ਆਪਦੇ ਏਜੰਡੇ ਦੇ ਉੱਤੇ ਗੱਲ ਕਰ ਰਹੇ ਨੇ ਲਗਾਤਾਰ।